ਉਹ ਕੋਠੀ ਹੈ ਮੁੱਖ ਮੰਤਰੀ ਸਾਹਿਬ ਜਿੱਥੇ ਰਹਿ ਕੇ ਗਏ ਨੇ ਤੇ ਇਹ ਪਿੰਡ ਵੀ ਆ ਗਿਆ ਜੀ ਲੈਂਡ ਪੂਲਿੰਗ ਦੇ ਵਿੱਚ। ਇਸ ਜਗ੍ਹਾ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਕਹਿੰਦੇ ਸਾਨੂੰ ਜਾਪਦਾ ਸੀ ਕਿ ਸਾਨੂੰ ਜਾਂਦੇ ਜਾਂਦੇ ਕੋਈ ਸੌਗਾਤ ਦੇ ਕੇ ਜਾਣਗੇ, ਸਾਡਾ ਕੋਈ ਭਲਾ ਕਰਕੇ ਜਾਣਗੇ, ਪਰ ਭਲਾ ਇਹ ਕੀਤਾ ਕਿ ਇਹ ਪਿੰਡ ਦੀ ਜ਼ਮੀਨ ਵੀ ਲੈਂਡ ਪੂਲਿੰਗ ਦੇ ਵਿੱਚ ਆ ਗਈ ਹੈ। ਇੱਥੇ ਤਾਈਂ ਵੀ ਆ ਵੀ ਸਾਨੂੰ ਇੱਥੋਂ ਪਿੱਛੇ ਪਿੰਡ ਨੂੰ ਨਿਕਲ ਕੇ ਉਹ ਜਿਹੜੀ ਬਾਈਪਾਸ ਉਹਦੇ ਤੇ ਜਾਣਾ ਪੈਂਦਾ ਸੀ। ਉਹਦੇ ਮੋਹਰਲੇ ਬੰਨੇ ਤੇ ਝੰਡੀਆਂ ਵਾਲੇ ਬੈਠੇ ਹੁੰਦੇ ਸੀ, ਕੋਈ ਨਾ ਕੋਈ ਮਾਸਟਰ ਜੀ ਬੈਠੇ ਆ, ਕੋਈ ਬਿਜਲੀ ਵਾਲੇ ਬੈਠੇ ਆ, ਹਰ ਚੌਂਕ ਵਿੱਚ ਝੰਡੀਆਂ ਵਾਲੇ ਬੈਠੇ ਹੁੰਦੇ ਸੀ, ਧਰਨੇ ਲਾਉਣ ਵਾਲੇ। ਇਹਨਾਂ ਨੇ ਪਹਿਲਾਂ ਨਹੀਂ ਦਿੱਤਾ ਜੀ, ਫਿਰ ਇਹਨਾਂ ਨੇ ਸਿਕਿਉਰਟੀ ਵਾਲਿਆਂ ਨੂੰ ਦੱਸਿਆ ਵੀ ਮੇਰਾ ਤਾਂ ਘਰ ਹੀ ਕੰਧ ਦੇ ਨਾਲ ਸਾਂਝਾ ਹੈ, ਮੈਂ ਦੱਸੋ ਵੀ ਜਾਂ ਤਾਂ ਮੈਨੂੰ ਬਾਹਰ ਸ਼ੈੱਡ ਬਣਾ ਦਿਓ। ਅੱਛਾ, ਤੇ ਮੁੱਖ ਮੰਤਰੀ ਸਾਹਿਬ ਨਾਲ ਮਿਲੇ ਕਿੰਨੇ ਵਾਰੀ ਉਹ ਗਵਾਂਢੀ ਹੋਣ ਦੇ ਨਾਤੇ? 4 ਵਾਰੀ ਮਿਲਣ ਆਏ ਆ ਜੀ। ਜਾਂ ਤਾਂ ਪੀਟੇ ਸੁੱਤਾ ਹੁੰਦਾ ਤੇ ਜਾ ਕਹਿੰਦੇ ਚਲੇ ਗਿਆ। ਕੋਠੀ ਤੋਂ 50 ਗਜ ਪਰਲੇ ਬੰਨੇ ਉਹ ਜਿਹੜਾ ਉਹ ਸਾਹਮਣੇ ਖੰਭਾ ਦਿਸਦਾ, ਤੀਸਰਾ ਖੰਭਾ, ਉਹਦੇ ਬਰਾਬਰ ਇਹਨਾਂ ਨੇ ਟਾਇਲਟ ਲਾਏ ਸੀ ਤੇ ਟਾਇਲਟ ਪੁਲਿਸ ਦੀ ਸਿਕਿਉਰਟੀ ਵਾਲਿਆਂ ਦੇ ਪਿਸ਼ਾਬ ਨੇ ਇਹਨੇ ਭਰ ਕੇ ਸਾਰੇ ਪਿਸ਼ਾਬ ਨਾਲ ਭਰ ਕੇ। ਉਹਨਾਂ ਨੇ ਦੇਖਿਆ ਜਦੋਂ ਨਾ ਕੋਈ ਮੁੱਖ ਮੰਤਰੀ ਬਣਦਾ ਉਹ ਆਪਣੇ ਇਲਾਕੇ ਦਾ ਵਿਕਾਸ ਕਰਾਉਂਦਾ, ਤੇ ਭਗਵੰਤ ਮਾਨ ਜੀ ਨੇ ਇੱਕ ਸਾਨੂੰ ਬਹੁਤ ਵੱਡਾ ਤੋਹਫਾ ਦਿੱਤਾ ਵੀ ਸਾਡੇ 6 ਦੇ 6 ਪਿੰਡ ਉੱਜਣ ਤੇ ਆ ਗਿਆ ਜੀ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ। ਇੱਥੇ ਆਮ ਬੰਦੇ ਨੂੰ ਕੋਈ ਆਉਣ ਦਿੰਦੇ ਸੀ? ਇੱਥੇ ਏਡੀਆਂ ਏਡੀਆਂ ਡਾਂਗਾ ਲੈ ਕੇ ਤਾਂ ਬੰਦੇ ਮੂਹਰੇ ਖੜੇ, ਕੋਈ ਆਮ ਕਿਹਨੂੰ ਮਿਲਣਾ ਸੀ? ਮਿਲਦੇ ਸੀ ਜਿਹੜੇ ਚੇਲੇ ਚਾਪਦੇ, ਉਹ ਵੀ ਵਿਚਾਰੇ ਬਾਹਰੋਂ, ਕਿਉਂਕਿ ਉਹ ਤਾਂ ਸ਼ਰਾਬ ਪੀ ਕੇ ਹੁਣ ਦੱਸਦੇ ਆ ਵੀ 9 ਵਜੇ ਸੁੱਤੇ ਉੱਠਦੇ 4 ਵਜੇ ਫੀ ਪੀ ਲੈਂਦੇ ਆ, ਤੇ ਮਿਲਣਾ ਕਿਹੜੇ ਵੇਲੇ ਆ? ਆਮ ਆਦਮੀ ਵਾਲੇ ਲੱਛਣ ਲੱਗਦੇ ਨੇ। ਨਹੀਂ, ਆਮ ਆਦਮੀ ਦੇਖੋ ਜੀ ਜਦੋਂ ਨਾ ਆਏ ਆ 20 ਤੋਂ 25 ਲੱਖ ਰੁਪਇਆ ਲਾ ਕੇ ਇਹਨਾਂ ਨੇ ਸਪੈਸ਼ਲ ਲੈਟ ਇੱਥੇ ਵਸ ਲਿਆਂਦੀ, ਤੇ ਜਾਣ ਵੇਲੇ ਜਦੋਂ ਭਗਵੰਤ ਮਾਨ ਜੀ ਚੱਲ ਗਏ ਆ ਸਾਰਾ ਕੁਝ ਲਾ ਕੇ ਲੈ ਗਏ। ਦੱਸੋ ਆ ਲੋਕ ਆਮ ਕਿਉਂ? ਇਹ ਆਮ ਨਹੀਂ ਗਏ? ਅਸੀਂ ਤਾਂ ਚਾਹੁੰਦੇ ਸੀ ਵੀ ਇੱਥੇ ਰਹਿੰਦੇ ਇਹ। ਸਾਨੂੰ ਹੁਣ ਸ਼ਾਇਦ ਚੰਡੀਗੜ੍ਹ ਜਾ ਕੇ ਮੋਰਚਾ ਲਾਉਣਾ ਪਵੇ ਜਾਂ ਹੋਰ ਕਿਤੇ ਲਾਉਣਾ ਪਵੇ। ਜੇ ਇੱਥੇ ਹੁੰਦੇ ਤਾਂ ਫੇਰ ਤਾਂ ਸਾਡਾ ਵੀ ਟੈਂਟ ਇੱਥੇ ਹੀ ਲੱਗ ਜਾਣਾ ਸੀਗਾ। ਤੇ ਹੁਣ ਜਿੱਥੇ ਭਗਵੰਤ ਮਾਨ ਰਹਿ ਕੇ ਗਿਆ ਆ, ਇਹਦੀ ਵੀ ਇਹ ਨਿਸ਼ਾਨੀ ਵੀ ਮੋਹਰੇ ਆ ਰਹੇ ਦੇਖ ਲਓ, ਸਾਰਾ ਸੀਵਰੇਜ ਉੱਤੇ ਪੱਟਿਆ ਪਿਆ ਹੈ। ਨਾ ਤਾਂ ਗੌਰਮੈਂਟ ਚਲਾਉਣ ਲਈ ਇਹਨਾਂ ਕੋਲ ਪੈਸਾ ਹੈਗਾ ਆ, ਰੋਜ਼ ਦੀ ਰੋਜ਼ ਕਰਜ਼ਾ ਚੁੱਕਦੇ ਹੈਗੇ ਆ, ਤਾਂ ਮੁਲਾਜ਼ਮਾਂ ਨੂੰ ਇਹ ਤਨਖਾਹਾਂ ਦਿੰਦੇ ਹੈਗੇ ਆ। ਪਿਛਲੀ ਵਾਰੀ ਝੋਨੇ ਦੇ ਮੰਡੀ ਦੇ ਵਿੱਚ ਅਸੀਂ ਝੋਨਾ ਲੈ ਕੇ ਗਏ ਆ, ਜਦੋਂ 5 ਬੋਰੀਆਂ ਦਿੰਦੇ ਸੀ ਉਦੋਂ ਮੋਇਸਚਰ ਆ ਜਾਂਦਾ ਸੀ, ਜਦੋਂ ਨਹੀਂ ਦਿੰਦੇ ਸੀ ਉਦੋਂ ਮੋਇਸਚਰ ਹੀ ਨਹੀਂ ਸੀ। ਉਦੋਂ ਉਹ ਮੋਇਸਚਰ 5 ਬੋਰੀਆਂ 'ਚ ਫਸਿਆ ਸੀ। ਇੱਕ ਬਹੁਤ ਵੱਡੀ ਸਾਡੇ ਇਲਾਕੇ ਨੂੰ ਦੇਣ ਹੈ ਨਾ, ਜਦੋਂ ਜਿਹੜਾ ਕੋਈ ਮੁੱਖ ਮੰਤਰੀ ਬਣਦਾ, ਜੇ ਤਾਂ ਕੋਈ ਖਿਡਾਰੀ ਹੋਵੇ ਉਹ ਇਲਾਕੇ ਦੇ ਵਿੱਚ ਗਰਾਊਂਡਾਂ ਬਣਾਉਂਦਾ, ਜੇ ਕੋਈ ਹੋਰ ਕੋਈ ਮਤਲਬ ਕੁਛ ਵੀ ਆ, ਭਗਵੰਤ ਮਾਨ ਜੀ ਨੇ ਇੱਕ ਬਹੁਤ ਵੱਡੀ ਦੇਣ ਤੇ ਵੀ ਜਿੱਧਰੋਂ ਵੀ ਜਲੰਧਰ ਨੂੰ ਆਓ ਠੇਕੇ ਇੰਨੇ ਕੁ ਵਧੀਆ ਬਣਾਤੇ ਨਾ, ਛੱਡ ਗੱਲਾਂ ਦਾ ਜੀ। ਚਾਰੇ ਪਾਸੇ ਆ ਸਾਡੇ ਆਓ ਜੀ, ਅਸੀਂ ਪਿੰਡ ਨੂੰ ਜਾਈਦਾ, ਜਦੋਂ ਸਾਡਾ ਕੋਈ ਰਿਸ਼ਤੇਦਾਰ ਆਉਂਦਾ ਵੀ ਤੁਹਾਡੇ ਇੰਨੇ ਲੋਕੀ ਸ਼ਰਾਬ ਪੀਂਦੇ ਆ। ਪਿੰਡ ਨੰਗਲ ਕਰਾਰ ਖਾਂ ਦੇ ਵਿੱਚ ਖੜੇ ਆ। ਮੇਰੇ ਪਿੱਛੇ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ, ਇਹ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਰਿਹਾਇਸ਼ ਰਹੀ ਹੈ ਪੂਰੇ 3 ਮਹੀਨੇ ਤੱਕ। ਨੰਗਲ ਕਰਾਰ ਖਾਂ ਉਹ ਜਗ੍ਹਾ ਹੈ ਜਿੱਥੇ 3 ਮਹੀਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣੀ ਰਹੇ, ਪਰ ਜਾਂਦੇ ਜਾਂਦੇ ਇਸ ਪਿੰਡ ਨੂੰ ਤੋਹਫਾ ਦੇ ਗਏ। ਤੋਹਫਾ ਇਹ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਸ ਪਿੰਡ ਦੀ ਵੀ ਬਹੁਤ ਸਾਰੀ ਜ਼ਮੀਨ ਆ ਚੁੱਕੀ ਹੈ। ਇੱਥੇ ਰਹਿੰਦੇ ਆ ਕੀ ਤਕਲੀਫਾਂ ਇਹਨਾਂ ਨੇ ਆਮ ਲੋਕਾਂ ਨੂੰ ਦਿੱਤੀਆਂ ਸੀ, ਉਸ ਬਾਰੇ ਆਪਾਂ ਚਰਚਾ ਕਰਾਂਗੇ। ਇੱਥੇ ਜਿਹੜੇ ਲੋਕਲ ਨੇ ਉਹ ਮੌਜੂਦ ਨੇ, ਕਿਸਾਨ ਆਗੂ ਮੌਜੂਦ ਨੇ, ਗੱਲਬਾਤ ਕਰਦੇ ਆ। ਇੱਕ ਵਾਰ ਕੋਠੀ ਦੇ ਦਰਸ਼ਨ ਕਰ ਲਓ। ਇਹ ਉਹੀ ਜਗ੍ਹਾ ਜਿੱਥੇ ਜਦੋਂ ਅਸੀਂ ਵੀ ਕਵਰੇਜ ਕਰਦੇ ਹੁੰਦੇ ਸੀ ਸਾਨੂੰ ਵੀ ਕਿਹਾ ਜਾਂਦਾ ਸੀ ਕਿ ਸੀਕ੍ਰੇਟ ਜਗ੍ਹਾ ਹੈ। ਇਹ ਸੀਕ੍ਰੇਟ ਜਗ੍ਹਾ ਤੇ ਹੁਣ ਤਾਲੇ ਲੱਗੇ ਹੋਏ ਨੇ, ਘੁੱਗੀਆਂ ਕਬੂਤਰ ਬੋਲ ਰਹੇ ਨੇ। ਕਿਸਾਨ ਬਾਪੂ ਹੁਣੀ ਮੌਜੂਦ ਨੇ, ਇਹਨਾਂ ਤੋਂ ਜਾਣਦੇ ਆ ਕਿਉਂਕਿ ਇਹਨਾਂ ਦੀ ਪੈਲੀ ਬਿਲਕੁਲ ਨਾਲ ਲੱਗਦੀ, ਇਹਨਾਂ ਦੇ ਘਰ ਨਾਲ ਲੱਗਦੇ ਸੀ ਤੇ ਇਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਾਪੂ ਜੀ, ਇੱਥੇ 3 ਮਹੀਨੇ ਮੁੱਖ ਮੰਤਰੀ ਸਾਹਿਬ ਰਹੇ ਨੇ, ਤੁਹਾਡੇ ਤਾਂ ਫਿਰ ਨੇੜਤਾ ਸੀ, ਤੁਸੀਂ ਤਾਂ ਮਿਲਦੇ ਵਰਤਦੇ ਰਹੇ ਹੋਵੋਗੇ, ਤੁਹਾਡੇ ਤਾਂ ਕਈ ਕੰਮ ਕਢਾ ਲਏ ਹੋਣਗੇ ਤੁਸੀਂ ਉਹਨਾਂ ਤੋਂ। ਵੀਰ ਜੀ, ਜਦੋਂ ਇੱਥੇ ਭਗਵੰਤ ਮਾਨ ਜੀ ਆਏ ਸੀ, ਇਹਦੇ ਆਉਣ ਤੋਂ 3 ਦਿਨ ਪਹਿਲਾਂ ਸੜਕ ਬੰਦ ਕਰ ਦਿੱਤੀ ਸੀ। ਅੱਛਾ ਜੀ। ਤੇ ਉਹ ਇੱਥੇ ਰਹਿੰਦਾ ਸੀ ਜਾਂ ਨਹੀਂ ਰਹਿੰਦਾ ਸੀ? ਜਦੋਂ ਨਹੀਂ ਰਹਿੰਦਾ ਸੀ ਉਦੋਂ ਸਾਨੂੰ ਪਰਚੀ ਜੀ ਇੱਦਾਂ ਚੈੱਕ ਕਰਕੇ ਜਾ ਲੈਣ ਦਿੰਦੇ, ਪਛਾਣ ਕੇ। ਉਹ ਜਦੋਂ ਹੁੰਦਾ ਸੀ ਉਦੋਂ ਜਾਣ ਹੀ ਨਹੀਂ ਦਿੰਦੇ। ਇੱਥੇ ਤਾਈਂ ਵੀ ਆ ਵੀ ਸਾਨੂੰ ਇੱਥੋਂ ਪਿੱਛੇ ਪਿੰਡ ਨੂੰ ਨਿਕਲ ਕੇ ਉਹ ਜਿਹੜੀ ਬਾਈਪਾਸ ਉਹਦੇ ਤੇ ਜਾਣਾ ਪੈਂਦਾ ਸੀ, ਉਹਦੇ ਮੋਹਰਲੇ ਬੰਨੇ ਤੇ ਝੰਡੀਆਂ ਵਾਲੇ ਬੈਠੇ ਹੁੰਦੇ ਸੀ, ਕੋਈ ਨਾ ਕੋਈ ਮਾਸਟਰ ਜੀ ਬੈਠੇ ਆ, ਕੋਈ ਬਿਜਲੀ ਵਾਲੇ ਬੈਠੇ ਆ, ਹਰ ਚੌਂਕ ਵਿੱਚ ਝੰਡੀਆਂ ਵਾਲੇ ਬੈਠੇ ਹੁੰਦੇ ਸੀ, ਧਰਨੇ ਲਾਉਣ ਵਾਲੇ। ਤੇ ਇਸ ਲਈ ਅਸੀਂ ਤਾਂ ਉਹ ਕਹਿੰਦੇ ਆ 6 ਮਹੀਨੇ ਬਹੁਤ ਔਖੇ ਰਹੇ ਆ। ਓਕੇ। ਤੇ ਫਿਰ ਖੇਤੀ ਦਾ ਸੰਦ ਸਹੇੜਾ ਲੈ ਕੇ ਲੰਘਣਾ ਹੁੰਦਾ, ਟਰੈਕਟਰ ਟਰਾਲੀਆਂ, ਫਿਰ ਹੋਰ ਸਾਰਾ ਸਮਾਨ ਖੇਤਾਂ 'ਚ ਲੈ ਕੇ ਜਾਣਾ, ਫਿਰ ਇੱਥੋਂ ਦੀ ਲੰਘਣ ਦੇ ਦਿੰਦੇ ਸੀ ਤੁਹਾਨੂੰ ਉਸ ਟਾਈਮ? ਇਹਨਾਂ ਨੇ ਪਹਿਲਾਂ ਨਹੀਂ ਦਿੱਤਾ ਜੀ, ਫਿਰ ਇਹਨਾਂ ਨੇ ਸਿਕਿਉਰਟੀ ਵਾਲਿਆਂ ਨੂੰ ਦੱਸਿਆ ਵੀ ਮੇਰਾ ਤਾਂ ਘਰ ਹੀ ਕੰਧ ਦੇ ਨਾਲ ਸਾਂਝਾ ਹੈ, ਮੈਂ ਦੱਸੋ ਜਾਂ ਤਾਂ ਮੈਨੂੰ ਬਾਹਰ ਸ਼ੈੱਡ ਬਣਾ ਦਿਓ। ਫਿਰ ਇਹਨਾਂ ਨੇ ਮੇਰੇ ਟਰੈਕਟਰਾਂ ਨੂੰ ਪਰਮਿਸ਼ਨ ਦਿੱਤੀ ਲੰਘਣ ਦੀ, ਪਹਿਲਾਂ ਇਹਨਾਂ ਉਹ ਵੀ ਰੋਕ ਦਿੱਤੀ। ਅੱਛਾ। ਤੇ ਮੁੱਖ ਮੰਤਰੀ ਸਾਹਿਬ ਨਾਲ ਮਿਲੇ ਕਿੰਨੇ ਵਾਰੀ ਉਹ ਗਵਾਂਢੀ ਹੋਣ ਦੇ ਨਾਤੇ? 4 ਵਾਰੀ ਮਿਲਣ ਆਏ ਆ ਜੀ। ਜਾਂ ਤਾਂ ਪੀਟੇ ਸੁੱਤਾ ਹੁੰਦਾ ਤੇ ਜਾ ਕਹਿੰਦੇ ਚਲੇ ਗਿਆ। ਅੱਛਾ, ਮਿਲੇ ਨਹੀਂ? ਨਾ ਜੀ, ਮਿਲੇ ਨਹੀਂ ਉਹ। ਇਹ ਦਿੱਕਤ ਹੋਈ। ਸਵੇਰੇ 8 ਵਜੇ ਦਾ ਟਾਈਮ ਦਿੱਤਾ ਰਾਤ ਨੂੰ ਇਹਦੇ ਅਸਿਸਟੈਂਟ ਨੇ ਵੀ ਆ ਜਾਓ ਜੀ ਤੁਹਾਨੂੰ ਮਿਲਾ ਦਿੰਦਾ।
ਪੌਣੇ 12 ਵਜੇ ਦੇ ਕਲੋਨੀ ਦੇ ਸਾਰੇ ਅਫਸਰ ਆ ਕੇ ਜਿਹੜੇ ਕਲੋਨੀ ਦੇ ਵੈਲਫੇਅਰ ਦੇ ਮੈਂਬਰ ਆ ਉਹ ਆ ਕੇ ਬੈਠੇ ਰਹੇ। ਜਦੋਂ ਪੌਣੇ 12 ਵਜੇ ਆਏ ਉੱਠ ਕੇ ਅੱਛਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ, ਹੁਣ ਤਾਂ ਮੈਂ ਲੇਟ ਹੋਣਾ, ਕੱਲ੍ਹ ਨੂੰ ਸਹੀ। ਇਹ ਗੱਲ ਹੁੰਦੀ ਰਹੀ। ਅੱਛਾ ਉਹ ਦੱਸਿਓ, ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਜ਼ਿਕਰ ਕਰ ਰਹੇ ਸੀ ਕਿ ਇਸ ਕੋਠੀ ਦੇ ਆਲੇ ਦੁਆਲੇ ਜਦੋਂ ਪ੍ਰਬੰਧ ਲੱਗਾ ਸਾਰਾ, ਤੁਹਾਡੇ ਵੀ ਆਲੇ ਦੁਆਲੇ ਘਰ ਨੇ ਸਾਰੇ, ਤੇ ਪ੍ਰਬੰਧ ਕਿਹੋ ਜਿਹਾ ਸੀ ਇੱਥੇ ਆਮ ਵਿਅਕਤੀ ਨਾਲੋਂ? ਜਿਹੜੇ ਆਮ ਆਦਮੀ ਕਹਿੰਦੇ ਨੇ ਵੀ ਅਸੀਂ ਆਮ ਆਦਮੀ ਆ, ਆਮ ਆਦਮੀ ਦੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਬਣੇ ਆ, ਉਹਨਾਂ ਦੇ ਆਮ ਪ੍ਰਬੰਧ ਕਿੱਦਾਂ ਦੇ ਸੀ? ਕਿੱਦਾਂ ਦਾ ਪ੍ਰਬੰਧ ਸੀ ਇਸ ਕੋਠੀ ਦੇ ਵਿੱਚ? ਇਸ ਕੋਠੀ ਤੋਂ 50 ਗਜ ਪਰਲੇ ਬੰਨੇ ਉਹ ਜਿਹੜਾ ਉਹ ਸਾਹਮਣੇ ਖੰਭਾ ਦਿਸਦਾ, ਤੀਸਰਾ ਖੰਭਾ, ਹਾਂਜੀ ਹਾਂਜੀ, ਉਹਦੇ ਬਰਾਬਰ ਇਹਨਾਂ ਨੇ ਟਾਇਲਟ ਲਾਏ ਸੀ। ਠੀਕ ਹੈ। ਤੇ ਟਾਇਲਟ ਪੁਲਿਸ ਦੀ ਸਿਕਿਉਰਿਟੀ ਵਾਲਿਆਂ ਦੇ ਪਿਸ਼ਾਬ ਨੇ ਇਹਨੇ ਭਰ ਰਹੇ, ਸਾਰੇ ਪਿਸ਼ਾਬ ਨਾਲ ਭਰ ਕੇ ਫਿਰ ਇਹਨਾਂ ਜਿਹੜੀ ਇੱਥੇ ਉਹਦੀ ਫਾਇਰ ਬ੍ਰਿਗੇਡ ਖੜੀ ਉਹਦੇ ਨਾਲ ਸੜਕ ਧਵਾਈ। ਇਹ ਪ੍ਰਬੰਧ ਸੀ ਇਹਨਾਂ ਦੇ। ਬਿਜਲੀ ਦਾ ਪ੍ਰਬੰਧ ਵੀ ਦੱਸ ਰਹੇ? ਬਿਜਲੀ ਦਾ ਪ੍ਰਬੰਧ ਜੀ ਇਸ ਕੋਠੀ ਵਾਸਤੇ ਹੌਟਲਾਈਨਾਂ ਆਈਆਂ ਸੀਗੀਆਂ, ਇਹਦੀਆਂ ਬੱਤੀਆਂ 24 ਘੰਟੇ ਚੱਲੀਆਂ ਸੀਗੀਆਂ। ਬਿਜਲੀ ਬੋਰਡ ਦੇ ਮੁਲਾਜ਼ਮ ਵੀ 4 ਇੱਥੇ ਬੈਠਦੇ ਸੀ, ਪਰ ਉਦੋਂ ਵੀ ਨਾਲ ਦੀ ਰਹਿੰਦੇ ਸਾਡੀਆਂ ਕੋਠੀਆਂ ਆ, ਸਾਡੀਆਂ ਕੋਠੀਆਂ 'ਚ ਰੈਗੂਲਰ ਉੱਦਾਂ ਹੀ ਬੱਤੀ ਬੰਦ ਹੁੰਦੀ ਸੀ। ਅੱਛਾ, ਤੇ ਇੱਥੇ 24 ਘੰਟੇ ਚੱਲਦੀ ਸੀ। ਤੇ ਸਾਡੇ ਕਾਲੋਨੀ ਦੇ ਚਾਰੇ ਕਾਰਨਰਾਂ ਤੇ ਉਦੋਂ ਦੇ ਕੈਮਰੇ ਲੱਗੇ ਸੀ। ਉਹ ਕੈਮਰਿਆਂ ਨੂੰ ਕਿੱਥੋਂ ਲਾਈਟ ਦਿੱਤੀ ਸੀ ਇਹਨਾਂ ਨੂੰ ਪਤਾ ਹੋਊਗਾ, ਪਰ ਉਹ ਲਾਈਟਾਂ ਜਲਦੀਆਂ ਸੀ। ਜਿੱਦਾਂ ਸਾਡੇ ਪਿੰਡ ਦੀ ਪਾਣੀ ਵਾਲੀ ਟੈਂਕੀ ਆ, ਉਹਦੇ ਦੁਆਲੇ ਸਿਕਿਉਰਿਟੀ ਵਾਲੇ ਬੈਠੇ ਹੁੰਦੇ, ਟੈਂਕੀ ਤੇ ਨਾ ਚੜ੍ਹ ਜਾਵੇ। ਆਮ ਲੋਕਾਂ ਨੂੰ ਵੀ ਪਰੇਸ਼ਾਨੀ ਸੀ। ਅੱਛਾ, ਹੁਣ ਤੁਹਾਨੂੰ ਤੋਹਫਾ ਕੀ ਦੇ ਕੇ ਗਏ ਨੇ ਮੁੱਖ ਮੰਤਰੀ ਸਾਹਿਬ? ਤਾਂ ਕੋਠੀ ਛੱਡ ਗਏ, ਵਿਹਲੀ ਹੋ ਗਈ, ਹੁਣ ਕੋਈ ਸਿਕਿਉਰਿਟੀ ਸੇਫਟੀ ਨਹੀਂ ਰਹੀ, ਤੁਸੀਂ ਆਰਾਮ ਨਾਲ ਆਪਣੇ ਘਰੇ ਰਹਿੰਦੇ ਹੋਵੋਗੇ, ਪਰ ਤੁਹਾਨੂੰ ਤੋਹਫਾ ਕਿਹੜਾ ਦੇ ਕੇ ਗਏ ਜਾਂਦੇ ਜਾਂਦੇ? ਇਹ ਤੋਹਫਾ ਇਹ ਦੇ ਕੇ ਰਹੀ, ਜਿੱਥੇ ਰਹਿ ਕੇ ਰਹੇ ਉਸ ਕਾਲੋਨੀ ਦੇ ਵਿੱਚ ਇੱਕ ਝਾੜੂ ਮਾਰਨ ਵਾਲਾ ਤਾਂ ਬੰਦਾ ਨਹੀਂ ਛੱਡ ਕੇ ਰਹੇ। ਨਾ ਇਹਨਾਂ ਕੋਈ ਗਲੀ ਬਣਾਈ ਆ, ਨਾ ਕੋਈ ਸੜਕ ਬਣਾਈ ਆ। ਉਨੇ ਦਿਨ ਕਾਰਪੋਰੇਸ਼ਨ ਦੇ ਬੰਦੇ ਇੱਥੇ ਟਰਾਲੀ 'ਚ ਆਉਂਦੇ ਸੀ, ਕੂੜਾ ਚੱਕ ਕੇ ਲੈ ਜਾਂਦੇ ਸੀ। ਉਸ ਤੋਂ ਬਾਅਦ ਕੋਈ ਨਹੀਂ ਆਇਆ। ਤੇ ਆਮ ਲੋਕ ਉਹ ਜ਼ਿੰਦਗੀ ਨਹੀਂ ਜੀਣ ਜਿਹੜੀ ਉਹ ਜੀਂਦੇ ਆ। ਜਿਹੜੀਆਂ ਜ਼ਮੀਨਾਂ ਸਾਡੀਆਂ ਬਚੀਆਂ ਸੀ ਇਸ ਪਿੰਡ ਦੀਆਂ, ਉਹਨੂੰ ਹੁਣ ਲੈਂਡ ਪੂਲਿੰਗ 'ਚ ਪਾ ਕੇ ਚਲੇ ਰਹੇ ਆ, ਇਸੇ ਪਿੰਡ ਨੂੰ ਜਿੱਥੇ ਰਹਿੰਦੇ ਰਹੇ ਨੇ। ਇਹ ਤੋਹਫਾ ਦਿੱਤਾ ਤੁਹਾਨੂੰ? ਤੋਹਫਾ ਦਿੱਤਾ ਜੀ। ਅੱਛਾ, ਇੱਧਰ ਬਾਈ ਸੁਖਵੀਰ ਹੋਣੀ ਮੌਜੂਦ ਨੇ, ਕਿਸਾਨ ਆਗੂ। ਬਾਈ, ਇਹ ਉਹੀ ਕੋਠੀ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਨੇ 3 ਮਹੀਨੇ ਰਹਿ ਕੇ ਪੰਜਾਬ ਦੇ ਵੱਖ-ਵੱਖ ਲੋਕਾਂ ਨੂੰ ਇਹ ਕਿਹਾ ਸੀ ਵੀ ਹੁਣ ਮੈਂ ਤੁਹਾਡੇ ਲਾਗੇ ਆ ਗਿਆ, ਮੈਂ ਜਲੰਧਰ ਆ ਗਿਆ, ਇੱਧਰੋਂ ਮਾਝੇ ਵਾਲੇ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਨੇ, ਦੁਆਬੇ ਵਾਲਿਆਂ ਦੇ ਕੋਲ ਤਾਂ ਮੈਂ ਬੈਠਾ ਹੀ ਆ। 3 ਮਹੀਨੇ ਪ੍ਰਚਾਰ ਕੀਤਾ ਤੇ ਸੀਟ ਵੀ ਕੱਢ ਲਈ, ਜਿਤਾ ਵੀ ਲਿਆ ਬਾਈ ਇਲੈਕਸ਼ਨ ਦੇ ਵਿੱਚ, ਪਰ ਜਾਂਦੇ ਜਾਂਦੇ ਤੁਹਾਡੇ ਇਸ ਏਰੀਏ ਨੂੰ, ਇਸ ਨੰਗਲ ਕਰਾਰਖਾਂ ਪਿੰਡ ਨੂੰ ਤੋਹਫਾ ਕੀ ਦਿੱਤਾ ਉਹਨਾਂ ਨੇ? ਤੋਹਫਾ ਦੇਖ ਲਓ ਇਹ ਦਿੱਤਾ ਵੀ ਜਾਣੀ ਕਿ ਜਿਹੜੇ ਅਸੀਂ ਜਿਨ੍ਹਾਂ ਘਰਾਂ 'ਚ ਰਹਿ ਰਹੇ ਆ ਉਹਨਾਂ ਦਾ ਉਜਾੜਾ ਕਰ ਰਹੇ ਆ ਜੀ। ਮਤਲਬ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਇਕੱਲਾ ਇਸ ਪਿੰਡ ਦਾ ਨਹੀਂ, ਉਹਨਾਂ ਨੇ ਦੇਖਿਆ ਜਦੋਂ ਨਾ ਕੋਈ ਮੁੱਖ ਮੰਤਰੀ ਬਣਦਾ ਉਹ ਆਪਣੇ ਇਲਾਕੇ ਦਾ ਵਿਕਾਸ ਕਰਾਉਂਦਾ, ਤੇ ਭਗਵੰਤ ਮਾਨ ਜੀ ਨੇ ਇੱਕ ਸਾਨੂੰ ਬਹੁਤ ਵੱਡਾ ਤੋਹਫਾ ਦਿੱਤਾ ਵੀ ਸਾਡੇ 6 ਦੇ 6 ਪਿੰਡ ਉੱਜਣ ਤੇ ਆ ਗਿਆ ਜੀ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ। ਮਤਲਬ ਇੰਨੇ ਹਾਲਾਤ ਮਾੜੇ, ਕੋਈ ਮੁੱਖ ਮੰਤਰੀ ਬਣਦਾ ਪਹਿਲੀ ਗੱਲ ਤਾਂ ਇੱਥੇ ਮੇਰਾ ਖਿਆਲ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਜੀ ਮੈਂ ਇੱਥੇ ਪੱਕਾ ਰਹੂੰਗਾ ਜਾਂ ਕਿੱਦਾਂ, ਇੱਥੇ ਆਮ ਬੰਦੇ ਨੂੰ ਕੋਈ ਆਉਣ ਦਿੰਦੇ ਸੀ? ਇੱਥੇ ਏਡੀਆਂ ਏਡੀਆਂ ਡਾਂਗਾ ਲੈ ਕੇ ਤਾਂ ਬੰਦੇ ਮੋਰੇ ਖੜੇ, ਤੇ ਆਮ ਕਿਹਨੂੰ ਮਿਲਣਾ ਸੀ? ਮਿਲਦੇ ਸੀ ਜਿਹੜੇ ਚੇਲੇ ਚਾਪਟੇ, ਉਹ ਵੀ ਵਿਚਾਰੇ ਬਾਹਰੋਂ, ਕਿਉਂਕਿ ਉਹ ਤਾਂ ਸ਼ਰਾਬ ਪੀ ਕੇ ਹੁਣ ਦੱਸਦੇ ਹੀ ਆ ਵੀ 9 ਵਜੇ ਸੁੱਤੇ ਉੱਠਦੇ 4 ਵਜੇ ਫੀ ਪੀ ਲੈਂਦੇ ਆ, ਤੇ ਮਿਲਣਾ ਕਿਹੜੇ ਵੇਲੇ ਆ? ਮਤਲਬ ਇਦਾਂ ਦਾ ਮਾੜਾ ਮੁੱਖ ਮੰਤਰੀ ਦੇ ਲਓ। ਜਿਹੜੇ ਬੰਦੇ ਏਰੀਆ ਰਿਹਾ ਕੋਈ ਨਾ ਕੋਈ ਦੇ ਕੇ ਜਾਂਦੇ, ਸਾਨੂੰ ਕੋਈ ਕੁਛ ਦੇ ਕੇ ਜਾਂਦੇ, ਤੋਹਫਾ ਦੇ ਕੇ ਜਾਂਦੇ ਨਾ। ਤੋਹਫਾ ਦੇ ਲਓ, ਤੁਹਾਡੇ ਸਾਹਮਣੇ ਆ ਜੀ। ਸਾਰੇ ਸਾਡੇ ਮੇਰਾ 2.5-3 ਮਹੀਨੇ ਹੋ ਗਏ ਸਾਨੂੰ ਸੰਘਰਸ਼ ਲੜਦਿਆਂ ਨੂੰ, ਤੇ ਹੱਲੇ ਵੀ ਕਹੀ ਜਾਂਦੇ ਪਾਲਿਸੀ ਬਹੁਤ ਵਧੀਆ। ਮਤਲਬ ਇਹ ਤੋਂ ਨਕੰਮੀ ਸਰਕਾਰ ਕੋਈ ਨਹੀਂ ਜੀ। ਹਾਂਜੀ, ਜਿੱਦਾਂ ਭਾਈ ਬਾਪੂ ਜੀ ਹੁਣੀ ਦੱਸ ਰਹੇ ਵੀ ਹੌਟ ਲਾਈਨਾਂ ਲੱਗੀਆਂ ਹੋਈਆਂ ਸੀ 24 ਘੰਟੇ ਬਿਜਲੀ ਦੇ ਲਈ, ਪੁਲਿਸ ਦਾ ਪ੍ਰਬੰਧ, ਇਧਰੋਂ ਵੀ ਸੜਕ ਬੰਦ, ਦੂਜੇ ਬੰਨਿਓਂ ਵੀ ਸੜਕ ਬੰਦ, ਚਾਰੋਂ ਪਾਸੇ CCTV ਕੈਮਰੇ ਲਾ ਦਿੱਤੇ। ਇੱਕ ਇੰਨੀ ਜ਼ਿਆਦਾ ਨਿਗਰਾਨੀ ਦੇ ਵਿੱਚ, ਇੰਨੀ ਜ਼ਿਆਦਾ ਸਿਕਿਉਰਿਟੀ ਦੇ ਵਿੱਚ, ਇੱਥੇ ਉਸ ਤੋਂ ਵੀ ਜ਼ਿਆਦਾ ਕਾਰਪੋਰੇਸ਼ਨ ਦੇ ਬੰਦੇ ਲਾ ਕੇ ਰੋਜ਼ ਸਫਾਈ ਹੋਵੇ। ਆਮ ਆਦਮੀ ਵਾਲੇ ਲੱਛਣ ਲੱਗਦੇ ਨੇ? ਨਹੀਂ, ਆਮ ਆਦਮੀ ਦੇਖੋ ਜੀ ਜਦੋਂ ਨਾ ਆਏ ਆ 20 ਤੋਂ 25 ਲੱਖ ਰੁਪਇਆ ਲਾ ਕੇ ਇਹਨਾਂ ਨੇ ਸਪੈਸ਼ਲ ਲੈਟ ਇੱਥੇ ਵਸ ਲਿਆਂਦੀ, ਤੇ ਜਾਣ ਵੇਲੇ ਜਦੋਂ ਭਗਵੰਤ ਮਾਨ ਜੀ ਚਲ ਗਏ ਆ ਸਾਰਾ ਕੁਝ ਲਾ ਕੇ ਲੈ ਗਏ ਆ। ਦੱਸੋ ਆ ਲੋਕ ਆਮ ਕਿਉਂ? ਇਹ ਆਮ ਨਹੀਂ ਗਏ? ਇਹ ਕਹਿੰਦੇ, ਇਹ ਵੀ ਆਮ ਕਹਿੰਦਾ ਨਾ ਮੈਂ ਮਾਸਟਰ ਦਾ ਮੁੰਡਾ ਆ। ਸਿਰਫ ਲਾਈਟ ਇਸੇ ਕੋਠੀ ਨੂੰ ਤੇ ਉਹਨਾਂ ਦੇ ਪੁਲਿਸ ਵਾਲਿਆਂ ਦੇ ਤੰਬੂਆਂ ਨੂੰ ਸੀ, ਹੋਰ ਨਹੀਂ ਸੀ। ਇੱਕ ਖਾਸ ਟਰਾਂਸਫਰ ਇਸੇ ਲਈ ਲਾਇਆ ਗਿਆ? 2 ਟਰਾਂਸਫਾਰਮਰ ਸੀ ਜੀ, 2 ਲਾਈਨਾਂ ਸੀਗੀਆਂ, ਇੱਕ ਜਮਸ਼ੇਰ ਵਾਲੀ, ਇੱਕ ਭਾਠੇ ਡੈਮ ਵਾਲੀ। ਅੱਛਾ ਜੀ। ਜਮਸ਼ੇਰ ਆਉਂਦੀ ਆ ਉਧਰ ਬਠਿੰਡੇ ਵਾਲੇ ਬੰਨੋਂ ਆਉਂਦੀ ਹੈ, ਇੱਧਰ ਆਉਂਦੀ ਹੈ, ਉਹ ਦੋਨੋਂ ਆ ਕ੍ਰਾਸ ਕਰਦੀਆਂ। ਇਹ ਹੌਟਲਾਈਨ ਹਰ ਵੇਲੇ ਚੱਲਦੀ ਸੀ। ਅੱਛਾ ਜੀ, ਆਹ ਗੱਲ ਇਹ ਆਮ ਘਰ ਦਾ ਮੁੰਡਾ ਨਾ, ਮਾਸਟਰ ਦਾ ਮੁੰਡਾ ਨਾ। ਜਿੱਦਾਂ ਹੁਣ ਸਾਡੇ ਲੀਡਰ ਸਾਹਿਬਾਨ ਕਹਿੰਦੇ ਵੀ ਇਹਨੇ ਮਾਸਟਰਾਂ ਵਾਲੇ, ਇਹ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਤੇ ਮਾਸਟਰ ਕੁੱਟੇ, ਤੇ ਫੇਰ ਕਹਿੰਦਾ ਮੈਂ ਕਿਸਾਨ ਦਾ ਪੁੱਤ। ਹੁਣ ਹਾਲਾਤ ਦੇਖੋ ਵੀ ਅੱਜ ਕੱਲ ਕੰਮਕਾਰ ਹੁੰਦੇ ਹੋਏ ਅਸੀਂ ਕਿੱਦਾਂ ਭਟਕ ਰਹੇ ਆ। ਮਤਲਬ ਆਮ ਆਦਮੀ ਦੀ ਬਹੁਤ ਵੱਡੀ ਦੇਣ ਆ ਭਗਵੰਤ ਮਾਨ ਨੂੰ। ਮਤਲਬ ਦੇਖੋ ਹੁਣ ਦਿੱਲੀ ਕੇਜਰੀਵਾਲ ਦੇਖੋ, ਮਤਲਬ ਹੁਣ ਤੁਸੀਂ ਕੱਲ ਪਰਸੋਂ ਦੇਖ ਰਿਹਾ ਕਿ ਪਤਾ ਨਹੀਂ ਕੋਈ ਲਾਂਚ ਕਰਨਾ ਵੀ, ਪਹਿਲਾਂ ਮੋਹਰੇ ਕੇਜਰੀਵਾਲ ਜਾ ਰਿਹਾ, ਪਿੱਛੇ ਸਾਡਾ DGP ਜਾ ਰਿਹਾ, ਭਗਵੰਤ ਮਾਨ ਵਿਚਾਰਾ ਪਿੱਛੇ। ਕਿੰਨੀ ਸਾਡੀ ਸ਼ਰਮ ਦੀ ਗੱਲ ਆ ਵੀ ਪੰਜਾਬ ਦਾ ਮੁੱਖ ਮੰਤਰੀ ਹੋਵੇ ਤਾਂ 4-5ਵੇਂ ਨੰਬਰ ਤੇ ਤੁਰਿਆ ਪਿਆ। ਕੇਜਰੀਵਾਲ ਕੀ ਆ, ਉਹ ਤਾਂ ਪੂਰੀ ਸਟੇਟ ਵੀ ਨਹੀਂ ਸੀ ਜਿੱਥੇ ਦਾ ਉਹ ਮੁੱਖ ਮੰਤਰੀ ਆ, ਸੈਮੀ ਸਟੇਟ ਹੈ ਨਾ।
ਤੇ ਮਤਲਬ ਇਹ ਤੋਂ ਤਾਂ ਸਾਰੀਆਂ ਪਾਵਰਾਂ ਵੀ ਕੀ ਕਿਉਂ ਭਗਵੰਤ ਮਾਨ ਨੇ ਕਿਉਂ ਹੱਥ ਖੜੇ ਕਰਦੇ, 94 ਨੇ ਕਿਉਂ ਹੱਥ ਖੜੇ ਕਰਦੇ, ਕਿਹੜਾ ਤੁਹਾਡੇ ਪੰਜਾਬੀ ਦਾ ਇੱਦਾਂ ਖੜ ਜਾਂਦੇ ਸੀ? ਪੰਜਾਬੀਆਂ ਦਾ ਮਤਲਬ ਇਹ ਫਿਤਰਤ ਨਹੀਂ ਸੀ। ਇਹ ਪੰਜਾਬੀਆਂ ਵਾਲੀ ਗੱਲ ਹੈ ਫਿਰ? ਨਹੀਂ ਪੰਜਾਬੀ ਦਾ ਦੇਖੋ ਜੀ, ਪੰਜਾਬੀ ਦਾ ਇੱਕੋ ਹੀ ਖੜ ਜਾਂਦਾ, ਕਹਿੰਦੇ ਨੇ ਤਾਂ ਇਹ ਲੱਖਾਂ ਵਿੱਚ ਖੜਾ, ਮਤਲਬ ਲੱਖਾਂ ਦੇ ਵਿੱਚ ਵੀ ਪੰਜਾਬੀ ਇਹ ਖੜ ਜਾਂਦਾ। ਪੰਜਾਬ ਦੀ ਗੱਲ ਇਹਨਾਂ ਦੇ ਹੈ 94 ਕੋਈ, ਜਿਹੜੇ ਅਸੀਂ 94 ਦਿੱਤੇ ਇਹਨਾਂ ਨੂੰ, ਸਿਰਫ ਉਹਨਾਂ ਨੇ ਤਾਂ ਬਸ ਉਹ ਤਾਂ ਦੇਖੋ ਜੀ ਆਪਣੇ ਹੁਣ ਉਹਦਾ ਆਪਣਾ ਸਾਰਾ ਕੁਝ ਸੈੱਟ ਕਰ ਰਿਹਾ ਉਹਨਾਂ ਨੇ, ਯਾਨੀ ਕਿ ਪੰਜਾਬ ਦੀ ਫਿਤਰਤ 'ਚ ਇਹ ਚੀਜ਼ਾਂ ਨਹੀਂ ਸੀ, ਇਮਾਨਦਾਰੀ ਸੀ। ਜੇ ਬੱਸਾਂ ਦੇ ਵਿੱਚ ਕੋਈ ਜਾਂਦਾ ਸੀ ਤੇ ਜੇ ਇੱਕ ਪੰਜਾਬੀ ਬੈਠਾ ਹੁੰਦਾ ਇਹਨਾਂ ਕਹਿੰਦੇ ਵੀ ਬੱਸ ਸੇਫ ਆ, ਤੇ ਇਹਨਾਂ ਬੰਦਿਆਂ ਵੱਲ ਦੇਖ ਕੇ ਕੋਈ ਸਾਡੇ ਪੰਜਾਬ ਦਾ ਕਹੂਗਾ ਵੀ ਇਹ ਪੰਜਾਬੀ ਆ? ਕੋਈ ਬੋਲਿਆ? ਕੋਈ ਸਰਪੰਚ ਕੋਈ ਇੱਕ ਦੋ ਤੋਂ ਬਿਨਾ ਕੋਈ ਬੋਲਿਆ? ਇੰਨੇ ਚੇਅਰਮੈਨ ਲਾਈਕ ਕਿਹੜਾ ਇਹਨਾਂ ਦੇ ਮੂੰਹ ਤੇ ਮੈਨੂੰ ਨਹੀਂ ਸਮਝ ਤੋਂ ਬਾਹਰ ਹੈ ਜੀ ਗੱਲ। ਹਾਂਜੀ। ਤੇ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਬੇਸ਼ੱਕ ਇਹ ਪਿੰਡ ਆ ਗਿਆ ਹੈ, ਪਰ ਤੁਸੀਂ ਕਿਸ ਤਰੀਕੇ ਦੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦੇ ਹੋ ਵੀ ਭਾਈ ਤੁਸੀਂ ਵੀ ਇੱਥੇ ਰਹਿ ਕੇ ਗਏ ਹੋ, ਤੁਸੀਂ ਥੋੜਾ ਖਿਆਲ ਕਰਨਾ? ਨਹੀਂ ਅਪੀਲਾਂ ਪੂਲਾਂ ਨਹੀਂ ਹੁਣ ਕਰਨੀਆਂ ਜੀ, ਹੁਣ ਤਾਂ ਜਿੱਦਾਂ ਆਉਂਗੇ ਟੱਕਰਾਂਗੇ ਬਸ ਜੀ। ਤੁਹਾਡੀ ਫਿਰ ਰੋਕ ਲਈਏ, ਨਾ ਅਪੀਲ ਕਰਨੀ ਆ ਨਾ ਕੋਈ ਦਲੀਲ ਸੁਣਨੀ ਆ, ਠੀਕ ਆ? ਜੋ ਦਿੱਲੀ ਮੋਰਚਾ ਲੱਡਾ ਸੀ ਉਦੋਂ ਵੀ ਅਸੀਂ ਜਾ ਸਕਦੇ ਕੋਰਟਾਂ ਦੇ ਵਿੱਚ, ਕੋਰਟ ਦੇ ਵਿੱਚ ਲਮਕਾਉਣਾ ਆ, ਹੋਰ ਕੁਛ ਨਹੀਂ। ਅਸੀਂ ਟੇਤੇ ਨਹੀਂ ਤੈਨੂੰ ਕੈਂਸਲ ਕਰਾਉਣਾ, ਜਿਹਨੇ ਪਾਸ ਕੀਤਾ ਉਹੀ ਕੈਂਸਲ ਕਰ ਦੋ। ਜੀ ਤੁਸੀਂ ਕੀ ਕਹਿੰਦੇ ਹੋ ਜਨਾਬ? ਤੁਹਾਡੇ ਤਾਂ ਪਿੰਡ ਦੇ ਵਿੱਚ ਰਹਿ ਕੇ ਗਏ ਮੁੱਖ ਮੰਤਰੀ, ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਵੀ ਸਾਡੇ ਏਰੀਏ ਦੇ ਵਿੱਚ ਆ ਕੇ, ਸਾਡੇ ਪਿੰਡ 'ਚ ਆ ਕੇ ਮੁੱਖ ਮੰਤਰੀ ਰਿਹਾ, ਸਾਡੇ ਲਈ ਬਹੁਤ ਸੁਖਾਲਾ ਹੋਊਗਾ। ਕਿਉਂਕਿ ਪੁਰਾਣੇ ਮੁੱਖ ਮੰਤਰੀਆਂ ਦੀ ਦੇਖਦੇ ਉਹਨਾਂ ਤੇ ਤਾਂ ਤੁਹਮਤ ਇਹ ਲੱਗਦੀ ਵੀ ਉਹਨਾਂ ਨੇ ਆਪਣਾ ਏਰੀਆ ਡਿਵੈਲਪ ਕਰ ਲਿਆ, ਬਾਕੀ ਸਭ ਛੱਡ ਗਏ। ਤੁਸੀਂ ਦੇਖ ਹੀ ਲਿਆ ਆ, ਅਸੀਂ ਤਾਂ ਚਾਹੁੰਦੇ ਸੀ ਵੀ ਇੱਥੇ ਰਹਿੰਦੇ ਇਹ, ਸਾਨੂੰ ਹੁਣ ਸ਼ਾਇਦ ਚੰਡੀਗੜ੍ਹ ਜਾ ਕੇ ਮੋਰਚਾ ਲਾਉਣਾ ਪਵੇ ਜਾਂ ਹੋਰ ਕਿਤੇ ਲਾਉਣਾ ਪਵੇ। ਜੇ ਇੱਥੇ ਹੁੰਦੇ ਤਾਂ ਫੇਰ ਤਾਂ ਸਾਡਾ ਵੀ ਟੈਂਟ ਇੱਥੇ ਹੀ ਲੱਗ ਜਾਣਾ ਸੀਗਾ। ਟੈਂਟ ਅਸੀਂ ਉਹਨਾਂ ਚਿਰ ਨਹੀਂ ਚੁੱਕਣਾ ਜਿੰਨਾ ਚਿਰ ਇਹ ਪਾਲਿਸੀ ਵਾਪਸ ਨਹੀਂ ਸੀ ਹੁੰਦੀ ਹੈਗੀ। ਇਹ ਤਾਂ ਪਹਿਲਾਂ ਹੀ ਖਰੇ ਇਹਨੂੰ ਪਤਾ ਸੀਗਾ ਵੀ ਮੈਂ ਪਾਲਿਸੀ ਲਾਗੂ ਕਰਨੀ ਆ। ਇਹ ਪਹਿਲਾਂ ਹੀ ਇੱਥੋਂ ਕੋਠੀ ਛੱਡ ਕੇ ਸਾਡਾ ਨਗਰ ਛੱਡ ਕੇ ਭੱਜ ਗਿਆ, ਪਹਿਲਾਂ ਹੀ ਭੱਜ ਗਿਆ ਇਹ। ਅਸੀਂ ਤਾਂ ਕਹਿੰਦੇ ਇੱਥੇ ਰਹਿੰਦਾ ਸਮਾਂ ਕਿ ਅਸੀਂ ਸਾਡਾ ਲੜਾਈ ਜਿਹੜੀ ਇਹਨਾਂ ਨਾਲ ਨਹੀਂ ਸੌਖੀ ਰਹਿੰਦੀ ਜੀ। ਧੰਨਵਾਦ। ਵੀ ਇਹ ਤੈਨੂੰ ਹੋਰ ਦੱਸ ਦਵਾਂ, ਜਦੋਂ ਦਿੱਲੀ ਜਾਈਏ ਨਾ, ਦਿੱਲੀ ਸਭ ਤੋਂ ਵੱਡੀ ਕੋਠੀ ਜਿਹੜੀ ਆ ਜੀ ਅੱਜ ਤੇ ਸਿਆਸਤਦਾਨਾਂ ਦੇ ਵਿੱਚੋਂ ਉਹ ਮਾਇਆਵਤੀ ਦੀ ਦੇਣੀ ਜਾਂਦੀ ਸੀ। ਕਿਉਂਕਿ ਉਹ ਚਾਰੋਂ ਬੰਦਿਆਂ ਖੁੱਲੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ, ਪਟੇਲ ਰੋਡ ਦੇ ਉੱਤੇ ਆ। ਤੇ ਉਹਨੂੰ ਪਿੱਛੇ ਛੱਡ ਕੇ ਕੇਜਰੀਵਾਲ ਦੀ ਕੋਠੀ ਉਦੋਂ ਵੱਡੀ ਹੋ ਰਹੀ ਆ। ਜੀ ਅੱਛਾ, ਦੂਜੀ ਗੱਲ, ਜਦੋਂ ਬਠਿੰਡਿਓਂ ਨਿਕਲਦੇ ਸੀ ਤੇ ਕਿਸੇ ਨੂੰ ਪੁੱਛਣਾ ਬਾਦਲ ਪਿੰਡ ਕਿਹੜਾ ਆ, ਉਹ ਕਹਿੰਦਾ ਜਿੱਥੇ ਜਿਹੜੇ ਟ੍ਰੈਫਿਕ ਲਾਈਟਾਂ ਲਾਲ ਹਰੀ ਬੱਤੀ ਜਾਂਦੀ ਉਹ ਬਾਦਲ ਪਿੰਡ ਆ। ਹਾਂਜੀ, ਉਹੀ ਉਹਨਾਂ ਤੇ ਇਹ ਤੁਹਮਤ ਲੱਗਦੀ ਵੀ ਆਪਣਾ ਏਰੀਆ ਬੇਨਤੀ ਸੁਣ ਲਓ। ਜਦੋਂ ਕਿਸੇ ਨੇ ਪੁੱਛਣਾ ਦਰਬਾਰਾ ਸਿੰਘ ਦਾ ਪਿੰਡ ਕਿਹੜਾ ਆ, ਜਦੋਂ ਉੱਥੋਂ ਛਾਉਣੀ ਤੋਂ ਨਿਕਲਣਾ ਉਹਨੇ ਕਹਿੰਦਾ ਜੰਡਿਆਲੇ ਜਿੱਥੇ ਛੱਪੜਿਆ ਮੋਰੇ ਕੋਠੀ ਦੇ ਮੋਰੇ ਉਹ ਦਰਬਾਰਾ ਸਿੰਘ ਕੋਠੀ ਆ। ਅੱਛਾ ਜੀ। ਤੇ ਹੁਣ ਜਿੱਥੇ ਭਗਵੰਤ ਮਾਨ ਰਹਿ ਕੇ ਗਿਆ ਆ, ਇਹਦੀ ਵੀ ਇਹ ਨਿਸ਼ਾਨੀ ਵੀ ਮੋਰੇ ਆ ਰਹੇ, ਦੇਖ ਲਓ ਸਾਰਾ ਸੀਵਰੇਜ ਉੱਤੇ ਪੱਟਿਆ ਪਿਆ ਆ। ਅੱਛਾ ਜੀ, ਇਹ ਨਿਸ਼ਾਨੀ ਇਹਨਾਂ ਦੀ ਆ। ਸਾਹਮਣੇ ਦੇਖ ਲਓ ਨਾਲੇ ਪਲਾਟ ਖਾਲੀ ਪਏ ਸਾਹਮਣੇ, ਆ ਸਾਹਮਣੇ ਦੇਖੋ ਕਿੰਨੇ ਪਲਾਟ ਜਿਹੜੇ ਖਾਲੀ ਪਏ ਆ, ਹਾਲੇ ਤੱਕ ਕਿਸੇ ਨੇ ਕੋਈ ਮਕਾਨ ਨਹੀਂ ਬਣਾਏ ਹੈਗੇ ਆ। ਆ ਕਿੱਡੀ ਭੰਗ ਉੱਗੀ ਪਈ ਹੈਗੀ ਆ। ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਮਕਾਨ ਬਣਾਉਂਦੇ ਜਾਂ ਇਹਦੇ ਵਿੱਚ ਸ਼ਹਿਰੀਕਰਨ ਕਿਉਂ ਨਹੀਂ ਕਰਦੇ ਹੈਗੇ? ਇਹ ਸਾਰਾ ਖਾਲੀ ਪਿਆ ਆ। ਪਹਿਲਾਂ ਇਹਨਾਂ ਨੂੰ ਡਿਵੈਲਪ ਕਰ ਲੈਣ ਤਾਂ ਫੇਕ ਆ ਸਾਡੀਆਂ ਜ਼ਮੀਨਾਂ ਨੂੰ ਤੁਰ ਪਣ। ਇਹ ਪਹਿਲਾਂ ਤਾਂ ਪੂਰਾ ਕਰ ਲੈਣ, ਇਹ ਤਾਂ ਇਹਨਾਂ ਕੋਲ ਹੋਇਆ ਨਹੀਂਗਾ ਹਾਲੇ ਤੱਕ। ਇਹਦਾ ਹਾਲੇ ਇਹਨਾਂ ਦੀ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਪਿਆ ਸੀ, ਇਹਨੂੰ ਨਿਕਲਦਿਆਂ ਦੀਦੇ ਸੀਗੇ ਆ ਪਲਾਟ ਖਾਲੀ ਪਏ ਹੈਗੇ ਆ, ਏਡੀ ਭੰਗ ਚੜੀ। ਪਤਾ ਤਾਂ ਹੀ ਲੈਂਡ ਪੂਲਿੰਗ ਕੀਤੀ ਹੋਵੇ ਵੀ ਇਹ ਵੀ ਲੈਣੇ ਵਿੱਚ ਹੋਰ ਵੀ ਲੈ ਲਾਂਗੇ। ਉਹ ਨਹੀਂ ਜੀ, ਲੈਂਡ ਪੂਲਿੰਗ ਦੀ ਤਾਂ ਇਹਨਾਂ ਦੀ ਪਾਲਿਸੀ ਲਿਆਉਣ ਦੀ ਮਤਲਬ ਹੈਗੀ ਆ ਵੀ ਗਾਂ ਇਹਨਾਂ ਨੇ ਇਲੈਕਸ਼ਨ ਲੜਨੀ ਹੈਗੀ ਆ। ਫੰਡ ਚਾਹੀਦਾ, ਇਹਨਾਂ ਕੋਲ ਫੰਡ ਹੈ ਨਹੀਂਗਾ, ਨਾ ਤਾਂ ਗੌਰਮੈਂਟ ਚਲਾਉਣ ਲਈ ਇਹਨਾਂ ਕੋਲ ਪੈਸਾ ਹੈਗਾ ਆ। ਰੋਜ਼ ਦੀ ਰੋਜ਼ ਕਰਜ਼ਾ ਚੁੱਕਦੇ ਹੈਗੇ ਆ, ਤਾਂ ਮੁਲਾਜ਼ਮਾਂ ਨੂੰ ਇਹ ਤਨਖਾਹ ਦਿੰਦੇ ਹੈਗੇ ਆ। ਮੁਲਾਜ਼ਮਾਂ ਦੇ ਬਕਾਏ, ਪੈਨਸ਼ਨਰਾਂ ਦੇ ਬਕਾਏ, ਉਹ ਹਾਲੇ ਕੋਈ ਦਿੱਤਾ ਨਹੀਂ ਜਾਂਦਾ। ਹਰੇਕ ਮਹਿਕਮਾ ਜਿਹੜਾ ਹੈਗਾ ਆ ਉਹ ਹੜਤਾਲ ਤੇ ਆ। ਕਦੇ ਰੋਡਵੇ ਵਾਲੇ ਹੜਤਾਲ, ਉਹਨਾਂ ਦੀਆਂ ਮਿਹਨਤਾਂ ਕਰਦੇ ਆ ਜਾ ਕੇ, ਭਾਈ ਆ ਰੱਖੜੀ ਆ ਲੰਘਾ ਦਿਓ 3 ਦਿਨ, ਸਾਡੇ 3 ਦਿਨ ਦਾ ਉਹਨਾਂ ਨੇ। ਸਰਕਾਰ ਦਾ ਕੰਮ ਮਿਹਨਤਾਂ ਕਰਨਾ ਥੋੜੀ ਹੁੰਦਾ। ਉਹਨੇ ਜੇ ਹੁਣ ਤਾਂ ਮਿਹਨਤਾਂ ਨਾਲ ਚਲਾਉਣ ਡਏ ਹੈਗੇ ਆ। ਰੋਡਵੇ ਵਾਲਿਆਂ ਨੇ ਐਲਾਨ ਕੀਤਾ ਸੀਗਾ ਵੀ ਅਸੀਂ 3 ਦਿਨ ਹੜਤਾਲ ਕਰਨੀ ਆ, ਅਸੀਂ ਬੱਸਾਂ ਨਹੀਂ ਚਲਾਉਣੀਆਂ ਹੈਗੀਆਂ। ਇਹਨਾਂ ਨੇ ਮਿਹਨਤਾਂ ਕਰਕੇ ਉਹਨਾਂ ਨੂੰ ਕਿਹਾ ਵੀ ਰੱਖੜੀ ਲੰਘਾ ਦਿਓ, ਇਹ ਚਲਾ ਦਿਓ ਤੁਸੀਂ। ਏਦਾਂ ਹੀ ਇਹ ਬਸ ਮਿੱਠੀਆਂ ਗੋਲੀਆਂ ਦੇ ਕੇ ਅਧਿਆਪਕਾਂ ਨੂੰ ਟਾਲੀ ਜਾਂਦੇ ਹੈਗੇ ਆ। ਉਹ ਆਪਣੇ ਰੋਂਦੇ ਹੈਗੇ ਆ, 4-4 ਮਹੀਨੇ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ। ਠੀਕ ਆ ਨਾ ਜੀ? ਮੈਨੂੰ ਦੱਸ ਦਿਓ ਵੀ ਕਿਹੜਾ ਮਹਿਕਮਾ ਖੁਸ਼ ਆ ਇਹਨਾਂ ਤੋਂ? ਸਹੀ ਗੱਲ ਹੈ। ਨਾ ਕਿਸਾਨ ਖੁਸ਼ ਆ, ਨਾ ਇਹਨਾਂ ਤੋਂ ਮਜ਼ਦੂਰ ਖੁਸ਼ ਹੈਗਾ ਆ, ਨਾ ਕੋਈ ਮਹਿਕਮਾ ਖੁਸ਼ ਹੈਗਾ ਆ। ਹਾਂ, ਇਹਨਾਂ ਦੇ ਜਿਹੜੇ 92-94 ਹੈਗੇ ਆ ਉਹ ਚੁੱਪ ਕਰਕੇ ਬੈਠੇ, ਪਤਾ ਨਹੀਂ ਕਿਉਂ ਨਹੀਂ ਮੂੰਹ 'ਚ ਘੁੰਗਣੀਆਂ ਪਾਈਆਂ ਹੈਗੀਆਂ, ਬੋਲਣ ਨੂੰ ਤਿਆਰ ਹੀ ਨਹੀਂ ਗਏ ਹੈਗੇ। ਜਾਂ ਤਾਂ ਬਈ ਉਹਨਾਂ ਨੂੰ ਗਫਾ ਪਹੁੰਚੀ ਜਾਂਦਾ ਆ, ਘਰੇ ਬੈਠਿਆਂ ਨੂੰ ਉਹ ਖੁਸ਼ ਹੈਗੇ ਆ। ਬਾਕੀ ਤਾਂ ਪੰਜਾਬ ਦਾ ਕੋਈ ਖੁਸ਼ ਨਹੀਂ ਹੈਗਾ। ਪਿਛਲੀ ਵਾਰੀ ਝੋਨੇ ਦੇ ਮੰਡੀ ਦੇ ਵਿੱਚ ਅਸੀਂ ਝੋਨਾ ਲੈ ਕੇ ਗਏ ਆ, ਜਦੋਂ 5 ਬੋਰੀਆਂ ਦਿੰਦੇ ਸੀ ਉਦੋਂ ਮੋਇਸਚਰ ਆ ਜਾਂਦਾ ਸੀ, ਜਦੋਂ ਨਹੀਂ ਦਿੰਦੇ ਸੀ ਉਦੋਂ ਮੋਇਸਚਰ ਹੀ ਨਹੀਂ ਸੀ ਉਦੋਂ।
ਉਹ ਮੋਸਟਰ 5 ਬੋਰੀਆਂ 'ਚ ਫਸਿਆ ਸੀ। ਮੈਂ ਤੇ ਇਹ ਰਹੂੰਗਾ ਜੀ ਵੀ ਉਹ 5 ਬੋਰੀਆਂ ਦੀ ਵੰਡ ਸੀ ਵੀ ਅਫਸਰਾਂ ਟੇਢੇ ਖਾਣੇ ਤੇ ਭਗਵੰਤ ਮਾਨ ਨੇ ਕਿੰਨੀਆਂ ਖਾਣੀਆਂ। ਜਦੋਂ 5 ਬੋਰੀਆਂ ਜਾਂਦੀਆਂ ਉਦੋਂ ਜਿਹੜਾ ਉਹਦੇ ਤੇ ਹੀਟਰ ਲੱਗ ਜਾਂਦਾ ਸੀ। ਭਗਵੰਤ ਮਾਨ ਚੌਲ ਖਾਂਦਾ ਹੋਊ ਕਿ ਦਿੱਲੀ ਵਾਲੇ? ਇਹ ਤਾਂ ਹੁਣ ਤੁਸੀਂ ਅਸੀਂ ਤਾਂ ਇਹ ਕਹਾਂਗੇ ਭਗਵੰਤ ਮਾਨ ਖਾਂਦਾ, ਨਹੀਂ ਤਾਂ ਸਰਕਾਰ ਦਾ ਫਰਜ਼ ਆ ਜਿਹੜੇ ਉਹਦੇ ਮੁਲਾਜ਼ਮ ਉੱਥੇ ਬੈਠੇ ਆ ਉਹ ਜਾ ਕੇ ਦੇਖਣ। ਉੱਥੇ ਮੋਇਸਚਰ ਮਸ਼ੀਨਾਂ ਮੰਡੀ 'ਚ ਚੈੱਕ ਕੀਤੀਆਂ ਸੀ ਆਪ, ਠੀਕ ਆ। ਜਿਹੜੀ ਆੜਤੀ ਦੀ ਮਸ਼ੀਨ ਹੋਰ ਬੋਲਦੀ ਸੀ, ਸ਼ੈਲਰ ਦੀ ਹੋਰ ਬੋਲਦੀ ਸੀ, ਤੇ ਜਿਹੜਾ ਨੇ ਖਰੀਦਣਾ ਉਹ ਹੋਰ ਬੋਲਦੀ ਸੀ। ਤੇ ਗੱਬੇ ਫਸ ਕੌਣ ਗਿਆ? ਕਿਸਾਨ। ਮੈਨੂੰ ਰੁਪਏ ਮਾਰੇ ਕਿਸਾਨ ਆ। ਸਹੀ ਗੱਲ ਹੈ। ਜਦੋਂ ਸ਼ੂਰੀ ਸਿੱਟਣੀ ਆ ਨਾ, ਉਹ ਖਰਬੂਜੇ ਤੇ ਵੱਜਣੀ ਆ, ਖਰਬੂਜੇ ਦਾ ਵਿਗੜਨਾ ਆ। ਹਾਂ ਜੀ। ਇੱਕ ਬਹੁਤ ਵੱਡੀ ਸਾਡੇ ਇਲਾਕੇ ਨੂੰ ਦੇਣ ਹੈ ਨਾ, ਜਦੋਂ ਜਿਹੜਾ ਕੋਈ ਮੁੱਖ ਮੰਤਰੀ ਬਣਦਾ, ਜੇ ਤਾਂ ਕੋਈ ਖਿਡਾਰੀ ਹੋਵੇ ਉਹ ਇਲਾਕੇ ਦੇ ਵਿੱਚ ਗਰਾਊਂਡਾਂ ਬਣਾਉਂਦਾ, ਜੇ ਕੋਈ ਹੋਰ ਕੋਈ ਮਤਲਬ ਕੁਝ ਵੀ ਆ, ਭਗਵੰਤ ਮਾਨ ਜੀ ਨੇ ਇੱਕ ਬਹੁਤ ਵੱਡੀ ਦੇਣ ਤੇ ਵੀ ਜਿੱਧਰੋਂ ਵੀ ਜਲੰਧਰ ਨੂੰ ਆਓ ਠੇਕੇ ਇੰਨੇ ਕੁ ਵਧੀਆ ਬਣਾਤੇ ਨਾ, ਛੱਡ ਗੱਲਾਂ ਦੋ ਜੀ। ਚਾਰੇ ਪਾਸੇ ਆ ਸਾਡੇ ਆਓ ਜੀ, ਅਸੀਂ ਪਿੰਡ ਨੂੰ ਜਾਈਦਾ, ਜਦੋਂ ਸਾਡਾ ਕੋਈ ਰਿਸ਼ਤੇਦਾਰ ਆਉਂਦਾ ਵੀ ਤੁਹਾਡੇ ਇੰਨੇ ਲੋਕੀ ਸ਼ਰਾਬ ਪੀਂਦੇ ਆ, ਮਤਲਬ ਦੇਣ ਬਹੁਤ ਵੱਡੀ ਆ ਭਗਵੰਤ ਮਾਨ ਦੀ, ਇਹ ਲਈ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਹਾਲਾਂਕਿ ਹੈਗਾ ਕੁੱਕੜ ਪਿੰਡ ਸਾਰਾ ਹੀ, ਮੈਂ ਦੇਖਿਆ ਸਾਨੂੰ ਵੀ ਕਮੈਂਟ ਲਗਾਤਾਰ ਵੀਡੀਓਜ਼ ਥੱਲੇ ਆਉਂਦੇ ਨੇ ਕਿ ਗੁਰਸਿੱਖ ਪਰਿਵਾਰ ਬਹੁਤ ਜ਼ਿਆਦਾ ਗੁਰੂ ਮਹਾਰਾਜ ਦੀ ਕਿਰਪਾ ਆ। ਪਰ ਭਗਵੰਤ ਮਾਨ ਜੀ ਆਏ ਸੀ, ਅਸੀਂ ਤਾਂ ਕਹਿੰਦੇ ਸ਼ੁਕਰ ਹੈ ਚੱਲ ਗਏ। ਜੇ ਕਿਤੇ 2-4 ਮਹੀਨੇ ਹੋ ਰਹੇ ਤਾਂ ਮੇਰਾ ਗੱਲ ਸਾਡੇ ਪਿੰਡਾਂ ਦੇ ਆਲੇ ਦੁਆਲੇ ਵੀ ਠੇਕੇ ਇਦਾਂ ਬਣ ਜਾਣੇ ਸੀ। ਠੇਕਿਆਂ ਵਾਲਾ ਇੱਕ ਪਾਸੇ ਨਸ਼ਾ ਖਤਮ ਕਰਨਾ, ਜਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਬੰਦਿਆਂ ਨੂੰ ਵਿਚਾਰਿਆਂ ਨੂੰ ਬੰਨ੍ਹ ਕੇ ਬਿਠਾਲਦੇ ਆ, ਮਤਲਬ ਬਹੁਤ ਮਾੜੇ ਹਾਲਾਤ ਆ ਜੀ। ਬਹੁਤ ਸਾਡੀ ਵੱਡੀ ਗਲਤੀ ਆ ਪੰਜਾਬੀਆਂ ਦੀ। ਹਾਂਜੀ, ਧੰਨਵਾਦ। ਸੋ ਇਹ ਉਹ ਕੋਠੀ ਹੈ ਮੁੱਖ ਮੰਤਰੀ ਸਾਹਿਬ ਜਿੱਥੇ ਰਹਿ ਕੇ ਗਏ ਨੇ, ਤੇ ਇਹ ਪਿੰਡ ਵੀ ਆ ਗਿਆ ਜੀ ਲੈਂਡ ਪੂਲਿੰਗ ਦੇ ਵਿੱਚ। ਕੁੱਲ ਮਿਲਾ ਕੇ ਗੱਲਬਾਤ ਤੁਹਾਨੂੰ ਸਾਰੀ ਦੱਸ ਦਿੱਤੀ ਹੈ। ਜਦੋਂ ਇੱਥੇ ਮੁੱਖ ਮੰਤਰੀ ਸਾਹਿਬ ਰਹਿ ਰਹੇ ਸੀ ਕਿ ਦੋਵੇਂ ਪਾਸਿਓਂ ਸੜਕ ਨੂੰ ਬੰਦ ਕੀਤਾ ਹੋਇਆ ਸੀ, ਸਿਕਿਉਰਿਟੀ ਦੇ ਬਿਹਾਫ ਦੇ ਉੱਪਰ ਵੀ ਸਿਕਿਉਰਿਟੀ ਕਰਨੀ ਹੈ, ਤੇ ਇਸ ਜਗ੍ਹਾ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਕਹਿੰਦੇ ਸਾਨੂੰ ਜਾਪਦਾ ਸੀ ਕਿ ਸਾਨੂੰ ਜਾਂਦੇ ਜਾਂਦੇ ਕੋਈ ਸੌਗਾਤ ਦੇ ਕੇ ਜਾਣਗੇ, ਸਾਡਾ ਕੋਈ ਭਲਾ ਕਰਕੇ ਜਾਣਗੇ, ਪਰ ਭਲਾ ਇਹ ਕੀਤਾ ਹੈ ਕਿ ਇਹ ਪਿੰਡ ਦੀ ਜ਼ਮੀਨ ਵੀ ਲੈਂਡ ਪੂਲਿੰਗ ਦੇ ਵਿੱਚ ਆ ਗਈ ਹੈ। ਇਹ ਕੋਠੀ ਬੇਸ਼ੱਕ ਇਸ ਸਮੇਂ ਸੁੰਨੀ ਹੈ, ਪਰ ਪਿੰਡ ਦੇ ਲੋਕਾਂ ਦੇ ਉੱਪਰ ਇਸ ਸਮੇਂ ਸੰਕਟ ਹੈ, ਉਹ ਸੰਕਟ ਹੈ ਜ਼ਮੀਨ ਜਾਣ ਦਾ। ਤੁਸੀਂ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਧੰਨਵਾਦ।